वेलकम बैक टू न्यूज़ TV 84 व्यूअर्स। 10वें पातशाह गुरु गोबिंद सिंह साहिब ने ज्योति जोत समान तो पहला फरमाया, सब सिखन को हुक्म है गुरु मानियो ग्रंथ। गुरु ग्रंथ साहिब साडे यागत योग गुरु ਹਨ, पर अफसोस ਅਸੀਂ ਆਪ ਬਾਣੀ ਪੜਨ ਦੀ ਥਾਂ ਦੂਸਰੇ ਪ੍ਰੋਫੈਸ਼ਨਲ ਗ੍ਰੰਥੀਆਂ ਤੋਂ ਬਾਣੀ ਪੜਵਾਉਣ ਨੂੰ ਤਰਜੀਹ ਦੇਣ ਲੱਗ ਪਏ ਅਤੇ ਹੌਲੀ-ਹੌਲੀ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੁੰਦੇ ਚਲੇ ਗਏ। ਅੱਜ ਕੰਪਿਊਟਰ ਦੇ ਯੁੱਗ ਵਿੱਚ ਸਮੇਂ ਦੀ ਘਾਟ ਨੇ ਬਾਣੀ ਨਾਲੋਂ ਹੋਰ ਵੀ ਸਾਨੂੰ ਵਿਛੋੜਾ ਪਾ ਦਿੱਤਾ ਹੈ। ਸਿਆਟਲ ਵਾਸੀ ਸਰਦਾਰ ਸਤਪਾਲ ਸਿੰਘ ਪੁਰੇਵਾਲ ਵਧਾਈ ਦੇ ਪਾਤਰ ਹਨ ਕਿ ਉਹਨਾਂ ਨੇ ਕਈ ਵਰਿਆਂ ਦੀ ਘਾਲਣਾ ਅਤੇ ਕਾਫੀ ਸਰਮਾਇਆ ਖਰਚ ਕੇ ਗੁਰਬਾਣੀ ਟਿਊਟਰ ਸੌਫਟਵੇਅਰ ਤਿਆਰ ਕਰਕੇ ਕੌਮ ਨੂੰ ਸਮਰਪਿਤ ਕੀਤਾ। ਹੁਣ ਉਹਨਾਂ ਨੇ ਇੱਕ ਕਦਮ ਹੋਰ ਅੱਗੇ ਜਾਂਦਿਆਂ ਇਸ ਸਾਰੇ ਦੀ ਵੀਡੀਓ CD ਵੀ ਤਿਆਰ ਕਰ ਦਿੱਤੀ ਹੈ, ਜਿਸ ਨਾਲ ਘਰਾਂ ਵਿੱਚ ਬੈਠੇ ਬਜ਼ੁਰਗ ਜੋ ਕੰਪਿਊਟਰ ਤੋਂ ਜਾਣੂ ਨਹੀਂ ਹਨ ਉਹ ਇਸ ਦਾ ਲਾਭ ਲੈ ਸਕਦੇ ਹਨ। बीते कल यानी कि एतवार ਨੂੰ ਸਿਆਟਲ ਦੇ ਦੋ ਪ੍ਰਮੁੱਖ ਗੁਰੂ ਘਰਾਂ ਗੁਰਦੁਆਰਾ ਸਿੰਘ ਸਭਾ ਵਾਸ਼ਿੰਗਟਨ ਅਤੇ ਗੁਰਦੁਆਰਾ ਸੱਚਾ ਮਾਰਗ ਸਿਆਟਲ ਦੇ ਵਿੱਚ ਇਸ ਵੀਡੀਓ CD ਨੂੰ ਰਿਲੀਜ਼ ਕੀਤਾ ਗਿਆ। ਸਰਦਾਰ ਪੁਰੇਵਾਲ ਜੀ ਨੇ ਇਹ CD ਕਿਸੇ ਨਾਮੀ ਸਿੱਖ ਤੋਂ ਰਿਲੀਜ਼ ਕਰਵਾਉਣ ਦੀ ਥਾਂ ਤੇ ਇਹ ਮਾਨ ਕੀਰਤੀ ਗੁਰਸਿੱਖਾਂ ਨੂੰ ਵੀ ਦਿੱਤਾ। ਅਸੀਂ ਸਰਦਾਰ ਪੁਰੇਵਾਲ ਜੀ ਨੂੰ ਇੱਕ ਵਾਰ ਫੇਰ ਉਹਨਾਂ ਦੀ ਇਸ ਕਾਲ ਨਾਲ ਹੀ ਵਧਾਈ ਦਿੰਦੇ ਹਾਂ। ਤਾਂ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਸਤਪਾਲ ਸਿੰਘ ਪੁਰੇਵਾਲ ਫਰਮ ਸਿਆਟਲ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ TV 84 ਦੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਅਰਜ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸ ਕਰਦਾ ਕਿ ਪ੍ਰਵਾਨ ਕਰਨਗੇ ਜੀ। ਤੇ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਇਸ CD ਬਾਰੇ ਗੱਲਬਾਤ ਕਰਨਾ ਚਾਹਾਂਗੇ। CD ਬਾਰੇ ਵੇਰਵੇ ਦੇ ਨਾਲ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਦੇਖੋ ਜੀ, ਇਦਾਂ ਕਿ ਸਭ ਤੋਂ ਪਹਿਲਾਂ ਤੇ ਟਿਊਟਰ ਦਾ ਸੌਫਟਵੇਅਰ ਸੀ ਉਹ ਤਿਆਰ ਹੋਇਆ ਸੀ। ਹਾਂਜੀ। ਤੇ ਉਹ ਅਸੀਂ ਵੈਬਸਾਈਟ ਤੇ ਪਾਤਾ ਸੀ ਵੀ ਡਾਊਨਲੋਡ ਕਰਕੇ ਤੇ ਇੰਸਟਾਲ ਕਰੋ ਆਪਣੇ ਕੰਪਿਊਟਰਾਂ ਵਿੱਚ ਜੀ, ਤੇ ਉਹਦਾ ਫਾਇਦਾ ਲਓ। ਤੇ ਬਹੁਤ ਸਾਰੇ ਈਮੇਲਸ, ਫੇਸਬੁੱਕ ਤੇ ਮੈਸੇਜ ਜਾਂ ਜਿਹੜੇ ਭਰਾ ਉਹਨਾਂ ਨੇ ਫਾਇਦਾ ਲਿਆ ਉਹ ਸਾਨੂੰ ਪਹੁੰਚੀਆਂ ਨੇ। ਹਾਂਜੀ। ਤੇ ਇਸ ਤੋਂ ਬਾਅਦ ਫਿਰ ਅਗਲਾ ਸਟੈਪ ਕੀਤਾ ਸੀ ਕਿ ਕਈ ਬੰਦੇ, ਕਿਉਂਕਿ ਉਹ 618 MB ਦਾ ਸੌਫਟਵੇਅਰ ਹੈ, ਨਹੀਂ ਇੰਸਟਾਲ ਕਰਨਾ ਚਾਹੁੰਦੇ ਤੇ ਉਹਨਾਂ ਦੀ ਸਹੂਲਤ ਵਾਸਤੇ ਫਿਰ ਸਾਈਟ ਬਣਾ ਕੇ ਤੇ ਉਹਦੀਆਂ ਵੀਡੀਓਜ਼ ਬਣਾ ਕੇ ਤੇ ਉਹ ਚਾੜੀਆਂ ਸਨ ਤੇ ਤਾਂ ਕਿ ਲੋਕ ਆਨਲਾਈਨ ਸੁਣ ਸਕਣ। ਜਿਹੜੇ ਬੰਦੇ ਕੰਪਿਊਟਰ ਨੂੰ ਉਹਨੂੰ ਸੌਫਟਵੇਅਰ ਨੂੰ ਡਾਊਨਲੋਡ ਕਰਕੇ ਇੰਸਟਾਲ ਨਹੀਂ ਕਰਨਾ ਚਾਹੁੰਦੇ, ਉਹਨਾਂ ਦੀ ਸਹੂਲਤ ਵਾਸਤੇ ਜੀ। ਤੇ ਉਸ ਤੋਂ ਬਾਅਦ ਫਿਰ ਅਗਲਾ ਕੰਮ ਕੀਤਾ ਸੀ ਕਿ ਅੱਜ ਫੋਨ ਦਾ ਯੁੱਗ ਆਉਣ ਕਰਕੇ ਉਹ ਵੱਡੀ ਜ਼ਰੂਰਤ ਸੁਝਾਅ ਸਾਡੇ ਵੀਰਾਂ ਭੈਣਾਂ ਦੇ ਆਏ ਕਿ ਕੁਛ ਏਦਾਂ ਦਾ ਹੋ ਜਾਏ। ਤੇ ਫਿਰ ਯਤਨ ਕੀਤਾ, ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ ਤੇ ਐਪਸ ਦੋਨੋਂ ਤਿਆਰ ਕੀਤੀਆਂ। ਪਹਿਲਾਂ ਐਂਡਰੋਇਡ ਫੋਨ ਦੀ ਬਣੀ, ਜਿਹਨੂੰ ਮੇਰੇ ਸਾਰੇ ਵੀਰ ਜਿਹੜੇ ਹੁਣ ਦੇਖ ਸੁਣ ਰਹੇ ਨੇ ਉਹਨਾਂ ਨੂੰ ਦੱਸ ਦਈਏ ਕਿ ਜੇ ਐਂਡਰੋਇਡ ਫੋਨ ਤੁਹਾਡੇ ਕੋਲ ਨੇ ਤੇ ਪਲੇ ਸਟੋਰ ਤੇ ਜਾ ਕੇ ਤੁਸੀਂ ਤੁਸੀਂ ਸਰਚ ਕਰੋ EK ਸਪੇਸ TUHI। ਹਾਂਜੀ। ਫਿਰ ਮੈਂ ਰਿਪੀਟ ਕਰ ਦੇਣਾ ਕਿ ਸਰੋਤਿਆਂ ਨੂੰ ਪਤਾ ਲੱਗ ਸਕੇ, ਦਰਸ਼ਕਾਂ ਨੂੰ ਪਤਾ ਲੱਗ ਸਕੇ। ਬਿਲਕੁਲ। ਐਪ ਸਟੋਰ ਤੇ ਜਾ ਕੇ EK TUHI ਮਤਲਬ EK ਦੇ ਵਿੱਚ ਸਪੇਸ ਪਾ ਲਓ ਥੋੜਾ ਜਿਹਾ ਤੇ ਸਰਚ ਕਰੋਗੇ ਤਾਂ ਤੁਹਾਡੇ ਸਾਹਮਣੇ ਆ ਜਾਣਾ। ਡਾਊਨਲੋਡ ਕਰਕੇ ਜਿੱਦਾਂ ਵੀ ਹੈ ਸਾਰੇ ਬੰਦੇ ਹੁਣ ਜਾਣਦੇ ਨੇ, ਇੰਸਟਾਲ ਕਰੋ ਤੇ ਉਹਦਾ ਆਨੰਦ ਮਾਣ ਸਕਦੇ ਨੇ ਉੱਥੇ। ਤੇ ਹੁਣ ਇਸ ਤੋਂ ਅਗਲੀ ਗੱਲ ਰਹਿ ਗਈ ਸੀ ਵੀ ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ ਭੈਣਾਂ ਜਿਹੜੇ ਕਈ ਵਾਰੀ ਘਰ ਹੁੰਦੇ ਨੇ ਜਿਹਨਾਂ ਨੂੰ ਕੋਈ ਨਹੀਂ ਇਹ ਸਿਸਟਮ, ਜਿਹਨਾਂ ਨੂੰ ਨਹੀਂ ਆਪਰੇਟ ਕਰਨਾ ਆਉਂਦਾ, ਉਹਨਾਂ ਦੀ ਇੱਕ ਸਹੂਲਤ ਜਿਹੜੀ ਉਹ ਬਾਕੀ ਸੀ ਕਿ ਘੱਟੋ ਘੱਟ ਦੀ ਵੀਡੀਓ CD ਵੀ ਤਿਆਰ ਕੀਤੀ ਜਾਏ, ਜਿਹੜੀ ਮਤਲਬ ਆਪਣੇ ਵੀ ਆਰਾਮ ਹੀ ਬੰਦੇ ਚਲਾ ਲੈਂਦੇ ਜਿਹੜੇ ਹੁਣ ਬੱਚਿਆਂ ਕੋਲ ਵਾਲੇ ਤੇ ਆਪਣਾ ਉਹ ਮਨੋਰੰਜਨ ਆਪਣਾ ਸਿੱਖ ਸਕਣ ਗੁਰਬਾਣੀ, ਉਹਨਾਂ ਵਾਸਤੇ, ਉਹਨਾਂ ਦੀ ਸਹੂਲਤ ਵਾਸਤੇ। ਵੀਡੀਓਜ਼ ਤਾਂ ਪਹਿਲਾਂ ਦੀਆਂ ਬਣੀਆਂ ਹੋਈਆਂ ਸਨ, ਕਿਉਂਕਿ ਵੀਡੀਓ ਬਣਾ ਕੇ ਛੋਟੀਆਂ 10-10, 12-12 ਮਿੰਟ ਦੀ, 10 ਤੋਂ ਲੈ ਕੇ 12 ਮਿੰਟ ਦੀ ਜਿਹੜੀਆਂ ਆਨਲਾਈਨ ਵੀਡੀਓਜ਼ ਜਦੋਂ ਤੁਸੀਂ .com ਤੇ ਜਾਂਦੇ ਹੋ ਜੀ ਤੇ ਸਾਈਟ ਦੇ ਉੱਤੇ ਪਹਿਲਾਂ ਪਾਈਆਂ ਹੋਈਆਂ ਸਨ। ਹਾਂਜੀ। ਤੇ ਉੱਥੋਂ ਤੁਸੀਂ ਮਤਲਬ ਸੁਣ ਸਕਦੇ ਹੋ। ਇੱਕ ਵੀਡੀਓ 10-12 ਮਿੰਟ ਦੀ ਸੀ ਤੇ ਹੁਣ ਉਹ ਵੀਡੀਓਜ਼ ਨੂੰ ਮਤਲਬ ਇਕੱਠਾ ਕਰਕੇ ਦੋ ਢੰਗ ਦੀ ਵੱਖ-ਵੱਖ CD ਜਿਹੜੀ ਹੈ ਉਹ ਬਣਾਈ ਹੈ। ਕੱਲ ਤੱਕ ਜੋ ਤਿਆਰ ਕੀਤੀ ਸੀ ਤੇ 4 CDਆਂ ਜਾਂ 5 CDਆਂ ਵਿੱਚ ਆ ਰਿਹਾ ਸੀ। ਅੱਜ ਥੋੜਾ ਜਿਹੀ ਹੋਰ ਬੰਦੇ ਨੇ ਸਰਚ ਕੀਤੀ ਤੇ ਪਤਾ ਲੱਗਾ ਕਿ ਉਹਨਾਂ ਨੇ ਜਿਹੜੀ CD ਜਿਹੜੀ ਨਵੀਂ ਬਣਨੀ ਆਈ ਹੈ ਨਾ ਹੁਣ, ਉਹਦੇ ਚ ਡਾਟਾ ਥੋੜਾ ਜ਼ਿਆਦਾ ਪੈ ਜਾਂਦਾ, ਡਬਲ ਪੈ ਜਾਂਦਾ ਤੇ ਸਾਨੂੰ ਆਸ ਹੈ ਕਿ ਉਹ 2 DVD ਉਹਦੀਆਂ ਬਣ ਗਈਆਂ ਤੇ 2 DVD ਵਿੱਚ ਸਾਰਾ ਜਿਹੜਾ ਕੰਪਲੀਟ ਉਹ ਬਣ ਜਾਏਗਾ। ਉਹਦੇ ਤੇ ਕੰਮ ਕਰਨ ਦੇ ਹੁਣੇ ਮੈਨੂੰ ਕਾਲ ਆਈ ਸੀ ਮੁੰਡੇ ਦੀ, ਜਿਹੜਾ ਜਿਹਨੂੰ ਦਿੱਤਾ ਪ੍ਰੋਜੈਕਟ ਇਕੱਠਾ ਕਰਨ ਲਈ। ਤੇ ਆਸ ਹੈ ਕਿ ਮਤਲਬ ਉਹ ਫਿਰ ਥੋੜੀ ਜਿਹੀ ਸਕੀਮ ਫਿਰ ਬਦਲ ਲਈ ਹੈ
ਕਿ ਉਹਦੀਆਂ ਦੋਵਾਂ ਤੇ ਬਣਾ ਕੇ ਪਾਈਏ। ਤੇ ਦੂਜੀ ਇੱਕ ਨਵੀਂ ਵੱਖਰਾ ਸਿਸਟਮ, ਜਿਹਨਾਂ ਕੋਲ ਨਵਾਂ ਸਿਸਟਮ ਹੋਣਾ, ਆਪਰੇਟਿੰਗ ਸਿਸਟਮ ਨਵਾਂ ਜਿਹਨਾਂ ਕੋਲ ਆਇਆ ਹੋਇਆ, ਉਹਨੂੰ ਸ਼ਾਇਦ ਬਲੂ-ਰੇ ਕੋਈ ਸਮਥਿੰਗ ਏਦਾਂ ਦਾ ਸ਼ਬਦ ਉਹਦੇ ਵਰਤਦੇ ਨੇ, ਕਿਉਂਕਿ ਮੈਂ 10 ਪੜ੍ਹਿਆ ਬੰਦਾ, ਮੈਂ ਕਦੀ ਆਪਣੀ ਔਕਾਤ ਜਿਹੜੀ ਉਹ ਲੁਕੋਈ ਨਹੀਂ। ਸੱਚੇ ਪਾਤਸ਼ਾਹ ਜਾਣਦੇ ਨੇ ਕਿ ਜਿਹੜੇ ਸੇਵਾ ਲੈਂਦੇ ਨੇ ਕਿਵੇਂ ਲੈਂਦੇ ਨੇ। ਤੇ ਉਹਦੇ ਤੇ ਉਹ ਇੱਕ ਤੇ ਆ ਜਾਏਗਾ। ਜਿਹਨਾਂ ਕੋਲ ਨਵਾਂ ਸਿਸਟਮ ਉਹਨਾਂ ਲਈ ਹੋਰ ਈਜ਼ੀ ਹੋ ਜਾਏਗਾ, ਇੱਕ CD ਉਹਨਾਂ ਵਾਸਤੇ ਹੋ ਜਾਏਗੀ। ਤੇ ਜਿਹੜੇ ਜਿਹਨਾਂ ਕੋਲ ਥੋੜਾ ਬਹੁਤਾ ਪੁਰਾਣਾ ਸਿਸਟਮ ਹੈਗਾ, ਉਹ ਜਿਹੜੀ 2 ਸੀਡੀਆਂ ਜਿਹੜੀਆਂ ਵੱਡੀਆਂ ਆਈਆਂ ਨੇ, ਉਹ 2 ਸੀਡੀਆਂ ਦੇ ਉੱਤੇ ਆ ਜਾਏਗਾ। ਤੇ ਸਾਡੀ ਇਹ ਕੋਸ਼ਿਸ਼ ਹੋਏਗੀ, ਇੱਕ ਮੈਂ ਤੁਹਾਡੇ TV ਸਟੇਸ਼ਨ ਦੇ ਰਾਹੀਂ ਇੱਕ ਬੇਨਤੀ ਵੀ ਕਰਨੀ ਚਾਹੁੰਦਾ ਕਿ ਦੇਖੋ, ਮੈਂ ਇੱਕ ਕਿਰਤੀ ਸਿੱਖ ਹਾਂ ਤੇ ਜੋ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਪਿਆਰ ਕਰਤਾ ਹੈ, ਪਰ ਇਹਨੂੰ ਘਰ ਘਰ ਪਹੁੰਚਾਉਣਾ ਮੇਰੇ ਵਾਸਤੇ ਦਾ ਰੋਗ ਨਹੀਂ। ਤੇ ਇਹਦੇ ਵਾਸਤੇ ਮੈਂ ਚਾਹਾਂਗਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਕੋਈ ਇੰਡੀਵਿਜੂਅਲ ਸੱਜਣ ਇਹ ਸੇਵਾ ਲੈ ਸਕੇ, ਸਾਡੇ ਨਾਲ ਤੁਹਾਨੂੰ ਸੰਪਰਕ ਕਰ ਸਕਦਾ ਹੈ। ਮੈਂ YouTube ਦੇ ਉੱਤੇ ਵੀ ਅਪਲੋਡ ਕਰ ਰਿਹਾ। ਲਗਭਗ ਪਹਿਲੋਂ ਮੇਰਾ ਇਰਾਦਾ ਨਹੀਂ ਸੀ, ਪਰ ਕੁਝ ਬੰਦਿਆਂ ਨੇ ਸਲਾਹ ਦਿੱਤੀ ਹੁਣ ਵੀ ਮੈਂ ਇਸ ਗੱਲ ਤੋਂ ਡਰਦਾ ਹਾਂ ਕਿ ਸ਼ਾਇਦ ਉਹਦੇ ਵਿੱਚ ਮਸ਼ਹੂਰੀ ਪਾ ਦਿੰਦੇ ਨੇ ਆਪਣੀ ਮਰਜ਼ੀ ਨਾਲ, ਤੇ ਮੈਂ ਉਹ ਕੰਮ ਗਲਤ ਹੋ ਜਾਏਗਾ। ਤੇ ਹੁਣ ਮੈਨੂੰ ਇਹ ਪਤਾ ਲੱਗਾ ਕਿ ਉਹ ਆਪਣੀ ਮਰਜ਼ੀ ਨਾਲ, ਜੇ ਤੁਸੀਂ ਚਾਹੋ ਤੇ ਫਿਰ ਪੈਂਦੀ ਹੈ। ਤੇ ਫਿਰ ਮੈਂ ਜਦੋਂ ਕਲੀਅਰ ਹੋ ਗਿਆ ਤੇ ਫਿਰ ਕਹਿੰਦੇ ਗੁਰਬਾਣੀ ਜੇ ਹੋਰ ਵੀ ਤੇ ਪਿਆ ਤਾਂ ਤੁਸੀਂ ਪਾ ਦਿਓ। ਸੋ 727 ਅੰਕ ਤੱਕ ਹੋ ਗਿਆ, ਗੁਰੂ ਕਿਰਪਾ ਕਰਨ। ਕੱਲ ਤੱਕ YouTube ਦੇ ਉੱਤੇ ਵੀ ਤੁਸੀਂ ਜਾ ਕੇ ਜਦੋਂ ਸਰਚ ਕਰੋਗੇ ਨਾ, ਸਰਚ ਕਰਨ ਵਾਸਤੇ ਸ਼ਬਦ ਹੋਏਗਾ YouTube ਤੇ ektuhi.com, EKTUHI, ਫਿਰ ਸ਼ਬਦ ਹੋਈ ਨੇ ਜਿੱਥੇ ਸਿੱਲੇ ਸਾਰੇ ਥਾਂ ਵਰਤੇ ਨੇ। ਸਾਈਟ ਦਾ ਨਾਮ ਹੀ ਇਹੋ ਹੀ ਹੈ, ਐਪ ਦਾ ਨਾਮ ਹੀ ਇਹੋ ਹੀ ਹੈ। ਤੇ YouTube ਤੇ ਸਰਚ ਕਰਨ ਲੱਗਿਆ ਵੀ ektuhi.com ਪਾਓਗੇ ਤਾਂ ਸਾਰੀਆਂ ਵੀਡੀਓਜ਼ ਤੁਸੀਂ ਉੱਥੋਂ ਵੀ ਸੁਣ ਸਕੋਗੇ। ਜਿਹਨਾਂ ਕੋਲ ਫੋਨ ਦੇ ਉੱਤੇ ਡਬਲ ਸਹੂਲਤ ਹੁਣ ਹੋ ਗਈ ਹੈ, ਐਪ ਵੀ ਹੋ ਜਾਏਗੀ ਤੇ YouTube ਤੋਂ ਵੀ ਸੁਣ ਸਕਦੇ ਨੇ, ਜਿਹੜਾ ਚਾਹਵਾਨ ਹੋਵੇ, ਹਨਾ। ਤੇ ਫਿਰ ਇਹਦੀ ਜਿਹੜੀ ਹੈ CD, ਉਹਦੇ ਵਾਸਤੇ ਮੈਂ ਜਿਹੜੀ ਮਤਲਬ ਮੇਰੀ ਅਪੀਲ ਹੋਏਗੀ ਕਿ ਤੁਸੀਂ ਇੱਕ ਮੈਂ ਕਾਲਮ ਬਣਾ ਕੇ YouTube ਤੇ ਜਿਹੜੀ ਵੀਡੀਓ ਪਾਈਆਂ ਉਹਦੇ ਮੈਂ ਥੱਲੇ ਲਿਖ ਦਿੱਤਾ ਇੱਕ ਫਾਰਮ ਭਈ ਆਹ ਲਿਖ ਕੇ ਤੁਸੀਂ ਕੇਸਰੀ ਪੰਨੇ ਜਿਹੜੀ ਸਾਈਟ ਹੈਗੀ ਉਹਦੇ ਤੇ ਆਪਣਾ ਪਾ ਦਿਓ, ਤੇ ਤਾਂ ਕਿ ਸਰਚ ਕਰਨ ਵਾਲਾ ਕੇਸਰੀ ਪੰਨੇ ਜਾ ਕੇ ਕਿ ਮੈਂ ਮੰਨ ਲਓ ਕਿ ਮੈਂ ਸਿਆਟਲ ਰਹਿਣਾ ਤੇ ਮੈਂ CD ਲੈਣੀ ਕਿੱਥੋਂ ਲਾਂ, ਹਨਾ, ਉਹ ਸਰਚ ਕਰੇ ਤੇ ਉਹਨੂੰ ਪਤਾ ਹੋਏ ਕਿ ਸਿਆਟਲ ਚ ਆਹ ਬੰਦਾ ਜਿਹੜਾ ਸੇਵਾ ਕਰ ਰਿਹਾ, ਹਨਾ। ਤੇ ਸਾਨੂੰ ਉਹਨਾਂ ਸੇਵਾਦਾਰਾਂ ਦੀ ਲੋੜ ਹੈ। ਦੂਜੀ ਗੱਲ ਮੈਂ ਇੱਕ ਇੱਥੇ ਨਾਲ ਲੱਗਦਾ CD ਬਾਰੇ ਵੀ ਦੱਸਦੇ ਹਾਂ ਕਿ ਜਦੋਂ ਤੁਸੀਂ ਸੀਨੀਆਂ ਕਰਕੇ ਵੰਡਦੇ ਹੋ ਨਾ, ਤੇ ਬਹੁਤਾਤ ਸੰਗਤ ਏਦਾਂ ਦੀ ਹੈ, ਉਹ ਸੋਚਦੀ ਆ, ਆਪ ਹੀ ਖੁਦ ਬਖੁਦ ਹੀ ਸੋਚਦੀ ਹੈ ਕਿ ਅਗਲੇ ਦਾ ਖਰਚਾ, ਚਲੋ ਮੈਂ ਵੀ ਥੋੜਾ ਬਹੁਤਾ ਸੇਵਾ ਜਿਹਾ ਪਾ ਦਿਆਂ। ਸੋ ਜਿਹੜਾ ਖਰਚੇ ਦਾ ਕੰਮ ਸੀ ਉਹ ਆਲਮੋਸਟ ਕੰਪਲੀਟ ਹੋ ਚੁੱਕਾ। ਜੇ ਥੋੜਾ ਬਹੁਤਾ ਹੋ ਵੀ ਜਾਏ ਤੇ ਮੈਂ ਸਮਝਣਾ ਕਿ ਇਸ ਸੇਵਾ ਵਿੱਚ ਵੱਧ ਚੜ ਕੇ ਸਾਰੇ ਸੱਜਣਾ ਮਿੱਤਰਾਂ ਨੂੰ, ਸਾਰੇ ਗੁਰਬਾਣੀ ਪਿਆਰ ਕਰਨ ਵਾਲਿਆਂ ਨੂੰ, ਸੇਵਾ ਸੁਸਾਇਟੀਆਂ ਨੂੰ, ਜੋ ਵੀ ਮਤਲਬ ਹਿੱਸਾ ਇਹਦੇ ਵਿੱਚ ਪਾਉਣ, ਉਹ ਇਹਦੇ ਵਿੱਚ ਇਹ ਮੇਰੀ ਅਪੀਲ ਹੈ ਜ਼ਰੂਰ ਤੁਹਾਡੇ ਇਸ TV ਦੇ ਸਾਧਨ ਦੇ ਰਾਹੀਂ ਕਿ ਮੇਰੇ ਇਕੱਲੇ ਦਾ ਵਸਦਾ ਰੋਗ ਨਹੀਂ। ਹੁਣ ਮੈਂ ਜਿੰਨੀ ਸੇਵਾ ਸੱਚੇ ਪਾਤਸ਼ਾਹ ਨੇ ਲਈ ਹੈ ਉਹ ਮੈਂ ਕਰੀ ਜਾ ਰਿਹਾ, ਤੇ ਅੱਗੇ ਵੀ ਗੁਰੂ ਕਿਰਪਾ ਕਰਨ ਕਈ ਕੁਛ ਹੋਰ ਦਿਮਾਗ 'ਚ ਸੱਚੇ ਪਾਤਸ਼ਾਹ ਨੇ ਪਾਇਆ, ਜੇ ਗਾਂ ਸਮਾਂ ਬਣਿਆ ਤੇ ਉਹ ਕਰਾਂਗੇ ਕੰਮ ਉੱਤੇ। ਤੇ ਹਾਂਜੀ, ਸੋ ਇਹ ਮੇਰੀ ਬੇਨਤੀ ਹੈ। ਤੇ ਹੋਪਫੁਲੀ ਮੇਰਾ ਮਤਲਬ ਉਹ ਥੋੜਾ ਜਿਹਾ ਬਦਲਣ ਕਰਕੇ ਇਸ ਹਫ਼ਤੇ ਦੇ ਵਿੱਚ ਆਨਲਾਈਨ ਵੀ ਚਾੜ ਦਿਆਂਗੇ। ਜੇ ਉੱਥੋਂ ਕਿਸੇ ਨੇ ਜਾ ਕੇ CD ਬਰਨ ਕਰਨੀ ਹੋਈ ਤੇ ਉੱਥੋਂ ਕਰ ਸਕਦਾ ਹੈ, ਤੇ ਜੇ ਕਿਸੇ ਨੇ ਸਾਡੇ ਨਾਲ ਸੰਪਰਕ ਕਰਕੇ ਪਹੁੰਚ ਕਰਨੀ ਹੈ ਕਿ ਮੈਂ ਸੇਵਾ ਕਰਨੀ ਚਾਹੁੰਦਾ, ਮੈਨੂੰ ਤੁਸੀਂ ਘੱਲੋ ਕਿੱਥੋਂ CD, ਤੇ ਅਸੀਂ ਉਹਦੀ ਘਰ ਉਹਦੀ ਈਮੇਲ ਤੇ ਉਹਨੂੰ CD ਮਾਸਟਰ ਕਾਪੀ ਜਾਂ ਜਿੱਥੋਂ ਅਸੀਂ ਬਣਵਾਵਾਂਗੇ ਉਹਦਾ ਐਡਰੈਸ ਕੇ ਤੋਂ ਸਿੱਧਾ ਆਰਡਰ ਕਰਕੇ ਮੰਗਾ ਲਾ, ਜੋ ਉਹਦਾ ਖਰਚਾ ਉਹਨੂੰ ਦੇ ਦੇ। ਜੀ ਬਿਲਕੁਲ। ਤੇ ਜਾਂ ਕੋਈ ਹੋਰ ਸੱਜਣ ਮਿੱਤਰ ਜਿਹੜਾ ਇਸ ਕਿੱਤੇ ਵਿੱਚ ਹੈਗਾ, ਜੇ ਕੋਈ ਸਸਤੀਆਂ ਜਾਂ ਰੀਜ਼ਨੇਬਲ ਪ੍ਰਾਈਸ ਤੇ ਬਣਾ ਸਕਦਾ ਤੇ ਉਹ ਵੀ ਸਾਡੇ ਨਾਲ ਜ਼ਰੂਰ ਸੰਪਰਕ ਕਰੇ। ਵੈਬਸਾਈਟ ਤੇ ਐਡਰੈਸ ਵੀ ਦਿੱਤੇ ਹੋਏ ਨੇ। ਮੈਂ ਆਪਣੀ ਮੇਲ ਜੇ ਤੁਸੀਂ ਕਹੋ ਤਾਂ ਮੈਂ ਇਹਦੇ ਤੇ ਵੀ ਬੋਲ ਦੇਣਾ, ਤੇ purewal@live.com ਮੇਰੀ ਈਮੇਲ ਹੈਗੀ ਹੈ, ਉਹਦੇ ਤੇ ਸੰਪਰਕ ਕਰ ਸਕਦੇ ਹੋ। ਜਾਂ ਤੁਸੀਂ ss.purewal@hotmail.com ਇਹਦੇ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੇ ਇਹਦੇ ਵਿੱਚ ਜੇ ਤੁਸੀਂ ਜੋ ਵੀ ਯੋਗਦਾਨ ਇਹਦੇ ਵਿੱਚ ਪਾ ਸਕਦੇ ਹੋ, ਉਹਦੇ ਵਾਸਤੇ ਮੇਰੀ ਇਹ ਬੇਨਤੀ ਹੈ। ਵੀਰ ਜੀ, ਇਸ ਤਾਂ ਸਿਰਫ TV 84 ਦਰਸ਼ਕਾਂ ਵੱਲੋਂ ਤਾਂ ਆਪਣੇ ਵੱਲ ਇਹੀ ਕਹਿਣਾ ਚਾਹਾਂਗੇ, ਜੇ ਤੁਸੀਂ ਉਪਰਾਲਾ ਕੀਤਾ ਬਹੁਤ ਹੀ ਚੰਗਾ ਉਪਰਾਲਾ, ਕਾਫੀ ਸਿੱਖ ਕਮਿਊਨਿਟੀ ਦਾ ਹੈਲਪ ਕਰਨਗੇ, ਬਿਕੋਜ਼ ਦੇयर इज अ लॉट ऑफ थिंग्स आउट देयर दैट वी डिडंट नो, बट थ्रू दिस CD ਕਾਫੀ ਸਾਰੇ ਆਪਣੇ ਨਾਲ ਉਹਨੇ ਬਜ਼ੁਰਗ ਆਪਣੇ ਬੱਚੇ ਵੀ ਬਹੁਤ ਜ਼ਿਆਦਾ ਕੁਝ ਲਰਨ ਕਰਨਗੇ, ਜਿਹੜੇ ਕਿ ਸ਼ਾਇਦ ਉਹ ਗੁਰਦੁਆਰਿਆਂ ਦੇ ਵਿੱਚ ਜਾ ਕੇ ਨਹੀਂ ਲਰਨ ਕਰ ਪਾਏ, ਬਟ ਫਰਮ देयर ਹੋਮ ਦੇ ਕੁਡ ਲਰਨ ਅਬਾਊਟ ਦਿਸ। ਐਂਡ ਥੈਂਕ ਯੂ ਸੋ ਮਚ ਕਿ ਤੁਸੀਂ ਕਾਫੀ ਟਾਈਮ ਵੀ ਆਪਣੇ ਵਿੱਚ ਪਾਇਆ, ਸਰਮਾਇਆ ਵੀ ਪਾਇਆ, ਤੁਹਾਨੂੰ ਕਾਫੀ ਪ੍ਰੋਬਲਮਸ ਵੀ ਆਈਆਂ ਇਸ CD ਬਣਾਉਣ ਦੇ ਵਿੱਚ। ਅਸੀਂ ਇਹ ਵੀ ਚਾਹਾਂਗੇ ਲਾਈਕ ਤੁਸੀਂ ਦੱਸੋ, ਕਿਉਂਕਿ ਆਈ ਨੋ ਕਿ ਇੱਕ ਤੋਂ ਹੀ ਤੁਸੀਂ ਐਪ ਆਪਾਂ ਡਾਊਨਲੋਡ ਕਰ ਸਕਦੇ ਹਾਂ ਐਂਡਰੋਇਡ ਦੇ ਉੱਪਰ, ਐਂਡ ਆਲਸੋ ਵੀ ਕੈਨ ਗੋ ਔਨ YouTube। ਆਈ ਵਾਂਟ ਜਸਟ ਮੇਕ ਸ਼ੋਰ ਵਿਦ ਮਾਈ ਦਰਸ਼ਕ ਕਿ YouTube ਤੇ ਵੀ ਜਾ ਕੇ ਅਸੀਂ ektuhi.com ਪਾਈਏ ਤਾਂ ਦੈਨ ਵੀ ਕੈਨ ਆਲਸੋ ਵਾਚ ਦ ਵੀਡੀਓਜ਼ ਓਵਰ ਦੇयर, ਜਿਹੜੀ ਸਾਡੀ ਜਨਰੇਸ਼ਨ ਅੱਜ ਦੀ ਉਹ ਵਾਚ ਕਰ ਸਕਦੀ ਹੈ। ਐਂਡ ਜਿਹੜੇ ਬਜ਼ੁਰਗ ਨੇ ਉਹ ਭਾਵੇਂ ਆਪਣੇ ਨੀਅਰਲੀ ਗੁਰਦੁਆਰਿਆਂ ਦੇ ਵਿੱਚ ਜਾ ਕੇ CDs ਜਾਂ ਵੀਡੀਓਜ਼ ਬਾਈ ਕਰ ਸਕਦੇ ਆ, ਐਂਡ ਦੈਨ ਦੇ ਕੈਨ ਗੋ ਹੋਮ ਐਂਡ ਵਾਚ ਦਿਸ। what are your next steps? And also like I would like to ask you, ਤੁਹਾਨੂੰ ਕੋਈ during this time did you face any problems? ਪ੍ਰੋਬਲਮ ਤਾਂ ਤੁਸੀਂ ਨੇ ਜਦੋਂ ਇਹਨੂੰ ਪੱਖ ਨੂੰ ਛੇੜ ਲੈਂਦੇ ਹੋ ਨਾ, ਮੇਰਾ ਰੱਬਾ, ਮਤਲਬ ਇੰਨੀਆਂ ਕਿ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਮੈਨੂੰ ਕਰਨਾ ਪਿਆ ਹੈ ਜੀ।
ਤੇ ਜਿਹਦਾ ਅੰਤ ਕੋਈ ਨਹੀਂ। ਮਤਲਬ ਸਭ ਤੋਂ ਵੱਡੀ ਸੀ ਜਿਹੜੀ ਰਿਕਾਰਡਿੰਗ ਦੀ ਸੀ। ਰਿਕਾਰਡਿੰਗ ਦੇ ਵਿੱਚ ਮੈਨੂੰ ਇੰਨੀ ਵੱਡੀ ਦਿੱਕਤ ਆਈ ਕਿ ਮੈਂ ਇੱਕ ਘਟਨਾ ਦਾ ਤੁਹਾਡੇ ਨਾਲ ਜ਼ਰੂਰ ਜ਼ਿਕਰ ਕਰਾਂਗਾ ਕਿ ਜਦੋਂ ਰਿਕਾਰਡਿੰਗ ਦਾ ਸਮਾਂ ਆਇਆ ਨਾ ਤੇ ਬੰਦਾ ਕੋਈ ਨਾ ਮਿਲੇ ਰਿਕਾਰਡਿੰਗ ਵਾਸਤੇ ਮੈਨੂੰ, ਹਾਂਜੀ, ਤੇ ਮੈਂ ਸੰਤ ਬਾਬਾ ਗਿਆਨੀ ਹਰਨਾਮ ਸਿੰਘ ਜੀ ਧੁਮਾ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨਾਲ ਸੰਪਰਕ ਕੀਤਾ ਜੀ। ਤੇ ਇਹਨਾਂ ਨੇ ਮੈਨੂੰ ਪਹਿਲੋਂ ਹਾਂ ਕੀਤੀ, ਬਾਅਦ ਵਿੱਚ ਪਤਾ ਨਹੀਂ ਕੀ ਕਾਰਨ ਬਣਿਆ, ਇੱਥੋਂ ਕੁਝ ਬੰਦਿਆਂ ਦਾ ਕਾਰਨ ਵਾਪਰਿਆ, ਇਹਨਾਂ ਨੇ ਰੋਕਿਆ ਜਾਂ ਕਿਸ ਤਰ੍ਹਾਂ ਫਿਰ ਉਹ ਇਸ ਗੱਲ ਤੋਂ ਉਹ ਮਤਲਬ ਜਵਾਬ ਦੇ ਗਏ। ਤੁਸੀਂ ਹੈਰਾਨ ਹੋਵੋਗੇ ਇਸ ਗੱਲ ਤੇ ਕਿ ਹੁਣ ਵੇਖੋ ਕਿ ਦਸਮ ਗ੍ਰੰਥ ਦੀ CD ਇਹਨਾਂ ਨੇ ਰਿਲੀਜ਼ ਕਰਨ ਲੱਗਿਆ ਮਿੰਟ ਲਾਇਆ, ਹਾਂਜੀ, ਤੇ ਉਸ ਤੋਂ ਪਹਿਲਾਂ ਜਦੋਂ ਮੈਂ ਕਿਹਾ ਕਿ ਮੈਨੂੰ ਰਿਕਾਰਡਿੰਗ ਕਰਕੇ ਦਿਓ, ਤੇ ਗੱਲ ਕਰਕੇ ਫਿਰ ਉਹ ਸ਼ਬਦ ਆਪਣੇ ਬਦਲ ਗਏ ਕਿ ਨਹੀਂ ਬਹਾਨੇਬਾਜ਼ੀ ਕੀਤੀ, ਹਾਂਜੀ। ਤੇ ਮੈਂ ਇਹਨਾਂ ਦੇ ਸਮਰਥਕ ਜਿੱਦਾਂ ਜਿਹੜੇ ਸਿਆਟ ਇੱਥੇ ਰਹਿ ਕੇ ਉਹਨਾਂ ਦੇ ਘਰ ਵੀ ਗਿਆ, ਕਾਲ ਕਰਕੇ ਮੈਂ ਘਰ ਪਹੁੰਚਿਆ ਉਹਨਾਂ ਦੇ, ਹਾਂਜੀ। ਤੇ ਸੋਫੇ ਤੇ ਪਿਆ ਹੋਇਆ ਮੈਂ ਹੂ ਘਟਨਾ ਤੁਹਾਨੂੰ ਦੱਸਣਾ ਕਿਉਂਕਿ ਜ਼ਿੰਦਗੀ ਦੀਆਂ ਕੁਝ ਘਟਨਾਵਾਂ ਨੇ, ਮੇਰਾ ਚੇਤਾ ਬਹੁਤ ਮਾੜਾ ਪਰ ਕੁਝ ਨੇ ਜਿਹੜੀਆਂ ਉਕਰੀਆਂ ਜਾਂਦੀਆਂ ਨੇ, ਪਤਾ ਨਹੀਂ ਕਿੱਥੇ ਉਕਰੀਆਂ ਜਾਂਦੀਆਂ ਨੇ ਜੀ। ਘਰ ਗਿਆ ਤੇ ਮੈਂ ਉਹ ਸੋਫੇ ਤੇ ਚੁੱਕਿਆ ਹੋਇਆ ਪਾਇਆ ਹੋਇਆ ਕੱਪੜਾ ਮੈਂ ਚੱਕ ਕੇ ਗਲ 'ਚ ਪਾ ਲਿਆ, ਹਾਂਜੀ, ਤੇ ਹੱਥ ਜੋੜ ਕੇ ਮੈਂ ਬੇਨਤੀ ਕੀਤੀ, ਮੈਂ ਕਿਹਾ ਦੇਖੋ ਮੈਂ ਤੁਹਾਡੇ ਘਰ ਵੀ ਆ ਗਿਆ, ਹਾਲਾਤ ਥੋੜੀ ਬਹੁਤੀ ਮੇਰੀ ਤੁਹਾਡੇ ਨਾਲ ਵਿਰੋਧਤਾ ਚੱਲਦੀ ਰਹਿੰਦੀ ਹੈ ਜੀ, ਤੇ ਗਲ 'ਚ ਮੈਂ ਪੱਲਾ ਵੀ ਪਾ ਲਿਆ, ਮੈਂ ਹੱਥ ਵੀ ਜੋੜ ਦਿੱਤੇ, ਥੱਲੋਂ ਮੈਂ ਪੈਰ ਵੀ ਜੋੜ ਦਿੱਤੇ, ਮੈਂ ਲਓ ਮੈਂ ਹੱਥਾਂ ਦੇ ਨਾਲ ਪੈਰ ਵੀ ਜੋੜ ਦੇਣਾ ਕਿ ਕੌਮੀ ਕੰਮ ਇਹਨੂੰ ਹੋ ਲੈਣ ਦਿਓ, ਹਾਂਜੀ। ਮਤਲਬ ਉਹ ਫੇਰ ਬਹਾਨੇਬਾਜ਼ੀ ਕੋਈ ਨਾ ਚੱਲੇ, ਇਸ ਤੋਂ ਬਾਅਦ ਕਿੰਨਾ ਕੁ ਬੰਦਾ ਨੀਵਾਂ ਹੋ ਸਕਦਾ ਹੈ। ਬਿਲਕੁਲ ਮਿਸ ਸਤਪਾਲ ਵੀਰ ਜੀ, I'm so sorry to cut you off, but like let's not look at it negative way, ਆਪਾਂ positive way ਤੇ ਰਹਿਣਾ, because ਜਿਹੜੀ ਤੁਸੀਂ ਚੀਜ਼ ਕੀਤੀ ਹੈ ਬਹੁਤ ਚੰਗਾ ਉਪਰਾਲਾ ਕੀਤਾ, we know that you did it for us, ਤੁਸੀਂ ਸਾਡੀ ਕਮਿਊਨਿਟੀ ਲਈ ਕੀਤਾ, so let's not even go there ਕਿ ਅਸੀਂ ਕਿਸੇ ਨੂੰ ਕਿਸੇ ਨਾਮ ਲੈਣਾ ਸਾਨੂੰ ਜ਼ਰੂਰਤ ਨਹੀਂ ਪੈਂਦੀ ਹੈਗੀ, ਠੀਕ ਹੈ ਜੀ ਵੀਰ ਜੀ। ਪਰ anyways ਵੀਰ ਜੀ ਥੈਂਕ ਯੂ ਸੋ ਮਚ whatever you did for us, ਹਮੇਸ਼ਾ ਸੇ ਟਾਈਮ ਤੇ ਤੁਹਾਨੂੰ ਅਸੀਂ ਕਮਿਊਨਿਟੀ ਦੇ ਰੂਬਰੂ ਕਰਵਾਉਣੇ, ਬਿਕੋਜ਼ ਤੁਸੀਂ ਇਸ ਤਰ੍ਹਾਂ ਦੇ ਉਪਰਾਲੇ ਸਾਲੇ ਕਰਦੇ ਹੋ, ਸਾਡਾ ਨਾਮ ਉੱਚਾ ਹੁੰਦਾ, ਸਾਡਾ ਸਿਰ ਮਾਣ ਕਰਨਾ ਉੱਚਾ ਹੁੰਦਾ। ਸੋ ਥੈਂਕ ਯੂ ਸੋ ਮਚ ਫॉर योर टाइम ਕਿ ਤੁਸੀਂ ਇਹ CD ਸਾਡੇ ਲਈ ਬਣਾਈ ਹੈ, ਨਾਟ ਓਨਲੀ ਫॉर ਅਸ, ਪਰ ਆਉਣ ਵਾਲੀ ਜਨਰੇਸ਼ਨ ਲਈ ਵੀ ਬਹੁਤ ਇੱਕ ਕੰਮ ਵਾਲਾ ਤੁਸੀਂ ਉਪਰਾਲਾ ਕੀਤਾ ਹੈ। ਥੈਂਕ ਯੂ ਸੋ ਮਚ ਫॉर दैट। ਐਂਡ ਵੀਰ ਜੀ ਸਾਡਾ ਐਕਚੁਅਲੀ ਵਕਤ ਵੀ ਹੁਣ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਦਾ ਸੈਕਿੰਡ ਹੋਰ ਹੈਗਾ ਕਿ ਬਿਲਕੁਲ ਫਤਿਹ ਕਹਿ ਦਈਏ ਜੀ ਵੀਰ ਜੀ, ਸ਼ੋਰ। ਸਿਰਫ ਇੱਕ ਲਾਈਨ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਜਿਹੜਾ ਹੁਣ ਤੱਕ ਭਰਮ ਪਾਇਆ ਸੀ ਨਾ ਸਾਧ ਲੋਕਾਂ ਨੇ ਕਿ ਗੁਰਬਾਣੀ ਸੰਥਿਆ ਤੋਂ ਬਗੈਰ ਨਹੀਂ ਪੜ੍ਹਨੀ ਚਾਹੀਦੀ, ਇਸ ਕਰਕੇ ਸਾਨੂੰ ਬਾਣੀ ਤੋਂ ਦੂਰ ਰੱਖਿਆ ਗਿਆ ਸੀ, ਉਹਦਾ ਹੱਲ ਹੋ ਗਿਆ ਹੁਣ ਕੰਪਲੀਟਲੀ। ਹਾਂਜੀ, ਹੁਣ ਤੁਹਾਨੂੰ ਕਿਸੇ ਭਰਮ ਦੀ ਲੋੜ ਨਹੀਂ, ਆਨੰਦ ਨਾਲ ਬਾਣੀ ਪੜ੍ਹੋ ਬੇਫਿਕਰ ਹੋ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਤੁਹਾਡੇ ਕੋਲ ਵੀ ਇਜਾਜ਼ਤ ਲੈਣ ਦਾ ਟਾਈਮ ਹੋ ਗਿਆ, ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।